ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਕਿਸੇ ਵੀ ਧਰਤੀ ਜਾਂ ਵਸੇਬ ਲਈ ਸਭ ਤੋਂ ਵੱਡਾ ਮਾਣ ਉਹਦੇ ਮਹਾਨ ਪੁੱਤਰ ਹੁੰਦੇ ਨੇ। ਅਜਿਹੇ ਲੋਕ ਜਿਹੜੇ ਆਪਣੀ ਧਰਤੀ ਨਾਲ ਜੁੜਤ ਨੂੰ ਫਖਰੀ ਅੰਦਾਜ਼ ਬਿਆਨ ਕਰਨ ਤੇ ਨਾਲੇ ਆਪਣੀ ਹੋਂਦ ਨੂੰ ਆਪਣੇ ਵਜੂਦ ਦਾ ਹਿੱਸਾ ਬਣਾਉਣ। ਮੇਰੀ ਪੂਰੀ ਆਜ਼ਾਦੀ ਵਿੱਚ ਅਜਿਹੇ ਲੋਕਾਂ ਦਾ ਵੱਡਾ ਮੁਕਾਮ ਹੈ, ਜਿਨ੍ਹਾਂ ਨੇ ਆਪਣੀ ਬੋਲੀ ਲਈ ਆਪਣੀ ਆਜ਼ਾਦੀ ਵਕਤ ਕਰਕੇ ਸਾਬਤ ਕੀਤਾ ਕਿ ਉਹ ਆਪਣੀ ਮਿੱਟੀ ਦੇ ਸੱਚੇ ਆਸ਼ਿਕ ਸਨ। ਇੰਝ ਹੀ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਤਹਿਰੀਕਾਂ ਦਾ ਮਰਕਜ਼ ਰਹੀ ਹੈ, ਪਰ ਜਦ ਦਾ ਅੰਗਰੇਜ਼ ਸਰਕਾਰ ਨੇ ਇੱਥੇ ਨਫ਼ਰਤ ਤੇ ਨਿਫਾਕ ਦਾ ਬੀਜ ਬੀਜਿਆ, ਉਸ ਮਗਰੋਂ ਇਹਨਾਂ ਤਹਿਰੀਕਾਂ ਵਿੱਚ ਮੁਖਤਲਿਫ ਕਿਸਮ ਦੇ ਚੋਰ ਉਚੱਕੇ ਆ ਗਏ। ਬਾਜ਼ੂ ਔਕਾਤ ਇੰਝ ਲੱਗਦਾ ਹੈ ਕਿ ਤੁਹਾਡੇ ਲਈ ਸੁੱਚੇ ਹੀਰੇ ਤੇ ਪੱਥਰ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਿਛਲੇ ਦਿਨੀਂ ਅਸੀਂ ਪੰਜਾਬ ਹਾਊਸ ਵਿੱਚ ਇੱਕ ਸੈਮੀਨਾਰ ਦਾ ਇਤਮਾਮ ਕੀਤਾ, ਜਿਹੜਾ ਪੰਜਾਬੀ ਤਹਿਰੀਕਾਂ ਦੇ ਹਵਾਲੇ ਨਾਲ ਸੀ। ਇਸ ਸੈਮੀਨਾਰ ਦੇ ਉਚੇਚੇ ਪ੍ਰਾਹੁਣੇ ਚੌਧਰੀ ਇਲਿਆਸ ਘੁੰਮਣ ਤੇ ਉੱਚ ਪੱਧਰੀ ਸਾਫੀ ਸੋਹੇਲ ਵੜੈਚ ਹੋਰੀ ਸਨ। ਪ੍ਰਧਾਨਗੀ ਬਾਬਾ ਨਜਮੀ ਦੇ ਨਾਮੇ ਲੱਗੀ, ਜਿਨ੍ਹਾਂ ਮਜ਼ਦੂਰ ਦੀ ਆਵਾਜ਼ ਬਣ ਕੇ ਆਪਣੀ ਸ਼ਾਇਰੀ ਰਾਹੀਂ ਮਾੜੇ ਤਬਕੇ ਦੀ ਨੁਮਾਇੰਦਗੀ ਕੀਤੀ ਹੈ। ਪੰਜਾਬੀ ਤਹਿਰੀਕਾਂ ਲਈ ਗੱਲ ਤਾਂ ਬਹੁਤ ਕੀਤੀ ਜਾਂਦੀ ਹੈ, ਪਰ ਸਾਡੀਆਂ ਤਨਜ਼ੀਮਾਂ ਇਸ ਮੌਜੂ ਉੱਤੇ ਇਲਮੀ ਕੰਮ ਕਰਨ ਤੋਂ ਗੁਰੇਜ਼ਾਂ ਨੇ। ਸ਼ਾਇਦ ਇਸ ਲਈ ਵੀ ਕਿ ਖੋਜ ਪਰਖ ਦੇ ਖੇਤਰ ਵਿੱਚ ਉਂਝ ਹੀ ਲੋਕ ਘੱਟ ਨੇ। ਜਿਹੜੇ ਹੈ ਨੇ ਉਹਨਾਂ ਕੋਲ ਮੌਜ਼ੂਆਤ ਦੀ ਤਾਦਾਦ ਇੰਨੀ ਜ਼ਿਆਦਾ ਹੈ ਕਿ ਬਹੁਤ ਸਾਰੇ ਮਾਮਲਾਤ ਪਿੱਛੇ ਰਹਿ ਜਾਂਦੇ ਨੇ। ਪੰਜਾਬ ਹਾਊਸ ਨੇ ਫੈਸਲਾ ਕੀਤਾ ਹੈ ਕਿ ਅਸੀਂ ਕਿਤਾਬ ਅਤੇ ਡਾਕੂਮੈਂਟਰੀ ਰਾਹੀਂ ਇਹਨਾਂ ਤਹਿਰੀਕਾਂ ਨੂੰ ਮਹਿਫੂਜ਼ ਬਣਾਵਾਂਗੇ। ਆਪਣੀ ਆਉਣ ਵਾਲੀ ਨਸਲ ਨੂੰ ਦੱਸਾਂਗੇ ਕਿ ਤੁਹਾਡੇ ਵੱਡ ਵਡੇਰੇ ਕਿਸ ਉੱਚੀ ਪੱਧਰ ਦੇ ਇਨਕਲਾਬੀ ਸਨ ਅਤੇ ਕਿਵੇਂ ਉਹਨਾਂ ਨੇ ਔਖੇ ਪੈਂਡੇ ਤੈਅ ਕਰਕੇ ਆਪਣੀ ਬੋਲੀ ਨੂੰ ਬਚਾਉਣ ਦੀ ਮੰਜ਼ਿਲ ਲੱਭੀ। ਇਸ ਹਿੱਸੇ 'ਚ ਮੇਰੀ ਕਈ ਸੂਝਵਾਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਅਤੇ ਮੈਂ ਅੱਜ ਦੀ ਗੱਲ ਦੇ ਪਲੇਟਫਾਰਮ ਉੱਤੇ ਆਪਣੇ ਪੰਜਾਬੀ ਖੋਜਕਾਰਾਂ ਨੂੰ ਦਾਅਵਤ ਦੇਵਾਂਗਾ ਕਿ ਉਹ ਸਾਡੇ ਉਹਨਾਂ ਸੂਰਮਿਆਂ ਦੇ ਹਵਾਲੇ ਨਾਲ ਖੋਜ ਪਰਖ ਦਾ ਕੰਮ ਕਰਨ, ਜਿਨ੍ਹਾਂ ਨੇ ਪੰਜਾਬੀ ਤਹਿਰੀਕ ਨੂੰ ਆਪਣੀ ਪੂਰੀ ਆਜ਼ਾਦੀ ਦੇ ਛੱਡੀ। ਸੱਜਣੋ ਤੇ ਮਿੱਤਰੋ, ਪੰਜਾਬ ਦੇ ਮੁਜ਼ਾਮਤੀ ਰੰਗ ਬਾਰੇ ਜਿਹੜੇ ਸੱਜਣਾ ਮਿੱਤਰਾਂ ਗੱਲ ਕੀਤੀ, ਉਹ ਬੜੇ ਹੀ ਚੁਣੀਦਾ ਸਨ। ਅਸੀਂ ਖਾਸ ਖਿਆਲ ਰੱਖਿਆ ਸੀ ਕਿ ਉਹ ਹੀ ਸੱਜਣ ਚਾਨਣ ਪਾਉਣ ਜਿਨ੍ਹਾਂ ਦਾ ਇਹ ਮੌਜੂ ਹੈ। ਸੋ ਇਸ ਹਵਾਲੇ ਨਾਲ ਜਿੰਨੀ ਗੱਲ ਹੋਈ, ਉਹ ਸਾਰੀ ਦੀ ਸਾਰੀ ਮਾਜ਼ੀ ਤੋਂ ਹੁੰਦੀ ਹੋਈ ਅਜੋਕੇ ਵੇਲੇ ਦੀਆਂ ਲੋੜਾਂ ਥੋੜਾਂ ਤੱਕ ਰਪੜੀ। ਨਦੀਮ ਰਜ਼ਾ, ਜ਼ਾਹਿਦ ਹਸਨ, ਇਫਤਿਖਾਰ ਕਾਲਰਵੀ, ਮੁਸ਼ਤਾਕ ਲਾਸ਼ਾਰੀ ਅਤੇ ਦੂਜੇ ਮਿੱਤਰ ਪਿਆਰਿਆਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਖਾਸ ਕਰ ਬਾਬਾ ਨਜਮੀ ਦੀ ਸ਼ਾਇਰੀ ਨੂੰ ਅਜਿਹੀ ਤਹਿਰੀਕ ਆਖਿਆ ਜਿਹਨੇ ਸਾਡੇ ਮਜ਼ਦੂਰ ਤਬਕੇ ਦੀ ਆਵਾਜ਼ ਬਣ ਕੇ ਸਾਡੇ ਮੁੱਢਲੇ ਹੱਕਾਂ ਦਾ ਮੁਕੱਦਮਾ ਲੜਿਆ ਹੈ। ਬਾਬਾ ਨਜਮੀ ਹਮੇਸ਼ਾ ਉਹ ਗੱਲ ਕਰਦਾ ਹੈ ਜਿਹਦੀ ਜ਼ਰੂਰਤ ਲੁਕਾਈ ਨਾਲ ਹੁੰਦੀ ਹੈ। ਉਹ ਮਾੜੇ ਬੰਦੇ ਦਾ ਵਕੀਲ ਹੈ ਅਤੇ ਹਮੇਸ਼ਾ ਆਪਣੀ ਰਹਿਤਲ ਨੂੰ ਮੋਹਰੇ ਰੱਖ ਕੇ ਆਪਣੀ ਸ਼ਾਇਰੀ ਅਤੇ ਮੌਜ਼ੂਆਤ ਤਰਤੀਬ ਦਿੰਦਾ ਹੈ। ਉਹਦੇ ਲਾਸ਼ਊਰ ਵਿੱਚ ਪੰਜਾਬ ਅਤੇ ਮਾੜੇ ਬੰਦੇ ਦੀ ਸੋਚ ਮੌਜੂਦ ਹੈ। ਉਹਦੇ ਉੱਤੇ ਜੋ ਆਮਦ ਹੁੰਦੀ ਹੈ, ਉਹ ਇਸੇ ਰਾਹੋਂ ਹੋ ਕੇ ਸਫੇ ਤੀਕ ਰਪੜਦੀ ਹੈ। ਬਾਬੇ ਨਜਮੀ ਨੂੰ ਪੰਜਾਬ ਨੇ ਬੜੀ ਮੁਹੱਬਤ ਦਿੱਤੀ। ਉਹ ਖੁਸ਼ ਨਸੀਬ ਹੈ ਕਿ ਜਿੰਨਾ ਪਿਆਰ ਉਹਦੇ ਨਾਲ ਕੀਤਾ ਗਿਆ ਹੈ, ਪੰਜਾਬੀ ਦੇ ਘੱਟ ਸ਼ਾਇਰਾਂ ਨੂੰ ਨਸੀਬ ਹੋਇਆ। ਪੰਜਾਬ ਨੇ ਬਾਬਾ ਨਜਮੀ ਨੂੰ ਮੁਹੱਬਤ ਦਿੱਤੀ। ਬਾਬਾ ਨਜਮੀ ਵੀ ਆਪਣੇ ਪੰਜਾਬ ਅਤੇ ਲੋਕਾਂ ਨਾਲ ਬਹੁਤ ਪਿਆਰ ਕਰਦਾ ਹੈ। ਮੈਂ ਉਹਨਾਂ ਲੋਕਾਂ ਨਾਲ ਇਤਫਾਕ ਨਹੀਂ ਕਰਦਾ ਜਿਨ੍ਹਾਂ ਦਾ ਖਿਆਲ ਹੈ ਕਿ ਬਾਜ਼ ਔਕਾਤ ਬਾਬਾ ਨਜਮੀ ਵੀ ਮਸ਼ਹੂਰ ਸ਼ਾਇਰਾਂ ਵਾਂਗੂ ਅਜਿਹੀ ਪਹਾੜੀ 'ਤੇ ਚੜ੍ਹਦਾ ਹੈ ਕਿ ਮਾੜੇ ਬੰਦੇ ਦੇ ਹੱਥ ਨਹੀਂ ਆਉਂਦਾ। ਮੈਂ ਬਾਬਾ ਨਜਮੀ ਜੀ ਨੂੰ ਜ਼ਰੂਰ ਆਖਾਂਗਾ ਕਿ ਜਿਹੜੇ ਲੋਕ ਉਹਦੇ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਦੂਜੇ ਲੋਕਾਂ ਤੋਂ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ। ਅਤੇ ਜਿਨ੍ਹਾਂ ਲੋਕਾਂ ਹਮੇਸ਼ਾ ਸਾਡੇ ਬਾਬੇ ਦਾ ਇਸਤੇਮਾਲ ਕੀਤਾ ਹੈ, ਉਹਨਾਂ ਤੋਂ ਜ਼ਰਾ ਲਾਂਭੇ ਹੋ ਕੇ ਟੁਰਨਾ ਹੀ ਚੰਗੀ ਗੱਲ ਹੈ। ਗੱਲ ਬਾਬਾ ਨਜਮੀ ਦੀ ਹੋ ਰਹੀ ਸੀ ਅਤੇ ਮੇਰੇ ਲਈ ਇਹ ਗੱਲ ਵੀ ਬੜੇ ਮਾਣ ਦੀ ਹੈ ਕਿ ਜੀਓ ਨਿਊਜ਼, ਜਿਹਦੇ ਬਾਰੇ ਸਾਨੂੰ ਕਈ ਤਹਫ਼ਜ਼ਾਤ ਨੇ, ਉਹਨੇ ਤਾਰੀਖ ਵਿੱਚ ਪਹਿਲੀ ਵਾਰੀ ਕਿਸੇ ਪੰਜਾਬੀ ਸ਼ਾਇਰ ਲਈ ਆਪਣਾ ਪ੍ਰਾਈਮ ਟਾਈਮ ਕੱਢਿਆ ਹੈ। ਸੋਹੇਲ ਵੜੈਚ ਹੋਰੀ ਇੱਕ ਦਿਨ ਜੀਓ ਕੇ ਸਾਥ ਵਿੱਚ ਬਾਬਾ ਨਜਮੀ ਨੂੰ ਮਹਿਮਾਨ ਬਣਾ ਕੇ ਰਿਕਾਰਡਿੰਗ ਕਰ ਰਹੇ ਨੇ। ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਸ਼ਾਇਦ ਜੀਓ ਦਾ ਕਿਰਦਾਰ ਘੱਟ ਹੋਵੇ ਅਤੇ ਸੋਹੇਲ ਵੜੈਚ ਹੋਰਾਂ ਦਾ ਜ਼ਿਆਦਾ, ਕਿਉਂ ਜੇ ਉਹਦੇ ਅੰਦਰ ਦਾ ਜੱਟ ਕਦੀ ਨਹੀਂ ਮਰਿਆ। ਸੱਜਣ ਪਿਆਰਿਓ, ਬਹੁਤ ਘੱਟ ਲੋਕ ਜਾਣਦੇ ਨੇ ਕਿ ਮੇਰਾ ਸੋਹੇਲ ਵੜੈਚ ਹੋਰਾਂ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ। ਕੁਝ 40 ਵਰ੍ਹੇ ਪਹਿਲਾਂ ਜਦ ਮੈਂ ਲਾਹੌਰੋਂ ਆਪਣੀ ਸਹਾਫਤ ਦਾ ਆਗਾਜ਼ ਕੀਤਾ ਅਤੇ ਜਿਹੜੇ ਲੋਕਾਂ ਨਾਲ ਸਭ ਤੋਂ ਪਹਿਲੋਂ ਤਾਲੁਕ ਬਣਿਆ, ਉਹਨਾਂ ਵਿੱਚੋਂ ਇੱਕ ਸੋਹੇਲ ਵੜੈਚ ਹੋਰੀ ਵੀ ਸਨ। ਉਦੋਂ ਜਦ ਲੋਕ ਮੇਰੇ ਤੋਂ ਫਾਸਲਾ ਅਖਤਿਆਰ ਕਰਨ 'ਚ ਬਿਹਤਰੀ ਸਮਝਦੇ ਸਨ, ਸੋਹੇਲ ਵੜੈਚ ਹੋਰਾਂ ਮੇਰੇ ਨਾਲ ਖਲੋ ਕੇ ਸਾਬਤ ਕੀਤਾ ਕਿ ਜੇਕਰ ਬੰਦਾ ਨਸਲੀ ਹੋਵੇ ਤਾਂ ਬੇਲੀਆਂ ਦਾ ਹੱਥ ਨਹੀਂ ਛੱਡਦਾ। ਮੈਂ ਪਿੰਡੋਂ ਖਾਬਾਂ ਦੇ ਨਾਲ ਨਾਲ ਕਈ ਮੁਕੱਦਮਿਆਂ ਦਾ ਭਾਰ ਲੈ ਕੇ ਲਾਹੌਰ ਆਇਆ ਸਾਂ। ਇਸ ਭਾਰ ਵਿੱਚ ਉਹ ਮੁਕੱਦਮੇ ਵੀ ਸ਼ਾਮਲ ਸਨ ਜਿਹਨਾਂ ਦੀ ਦਫਾ ਕਿਸੇ ਦਰਖਤ ਉੱਤੇ ਲਿਖ ਦਈਏ ਅਤੇ ਉਹ ਵੀ ਸੁੱਕ ਜਾਂਦਾ ਹੈ। ਬਹਰਹਾਲ ਸੋਹੇਲ ਵੜੈਚ ਹੋਰਾਂ ਮੇਰੀ ਬਹੁਤ ਮਦਦ ਕੀਤੀ, ਆਪਣੀ ਮੁਹੱਬਤ ਨਾਲ ਸਾਬਤ ਕੀਤਾ ਕਿ ਉਹ ਸੱਚਾ ਅਤੇ ਸੁੱਚਾ ਯਾਰ ਹੈ। ਮੈਂ ਉਹਦੇ ਅੰਦਰ ਹਮੇਸ਼ਾ ਤੋਂ ਇੱਕ ਫਕੀਰ ਵੇਖਿਆ ਹੈ, ਅਜਿਹਾ ਫਕੀਰ ਜਿਹਦੀ ਆਜ਼ਾਦੀ ਦਾ ਮਰਕਜ਼ ਫਕਰ ਅਤੇ ਦਰਵੇਸ਼ੀ ਹੈ।
ਉਹਨੂੰ ਸ਼ੋਹਰਤ ਤੇ ਦੌਲਤ ਨੇ ਮਗਰੂਰ ਨਹੀਂ ਕੀਤਾ। ਨਹੀਂ ਤੇ ਇਸ ਕਦਰ ਮਸ਼ਹੂਰ ਹੋਣ ਮਗਰੋਂ ਬੜੇ ਬੜੇ ਫੰਨੇ ਖਾਂ ਵੀ ਆਪਣੀ ਔਕਾਤ ਭੁੱਲ ਜਾਂਦੇ ਨੇ। ਗਰੂਰ ਤੇ ਧੌਣ ਦਾ ਸਰੀਆ ਉਹਦੇ ਸਾਰੇ ਸ਼ਖਸੀਅਤ ਨੂੰ ਤਬਦੀਲ ਕਰ ਦਿੰਦਾ ਹੈ। ਪਰ ਸੁਹੇਲ ਵੜੈਚ ਚੂੰਕਿ ਚੰਗੇ ਮਾਂ ਪਿਓ ਦਾ ਪੁੱਤਰ ਹੈ, ਇਸ ਲਈ ਉਹਨੇ ਇਸ ਸ਼ੋਹਰਤ ਤੇ ਦੌਲਤ ਨੂੰ ਹਮੇਸ਼ਾ ਵੇਲੇ ਦੀ ਧੁੱਪ ਛਾਂ ਹੀ ਸਮਝਿਆ ਹੈ। ਇਹੋ ਵਜ੍ਹਾ ਹੈ ਕਿ ਕਿਸੇ ਵੀ ਔਖੇ ਸੌਖੇ ਵੇਲੇ ਔਕਾਤੋਂ ਬਾਹਰ ਨਹੀਂ ਹੁੰਦਾ। ਕੋਈ ਵੀ ਸੱਜਣ ਪਿਆਰਾ ਬੁਲਾਏ ਤੇ ਦਾਵਤ ਨੂੰ ਸਿਰ ਖਤ ਰੱਖ ਕੇ ਅੱਪੜ ਜਾਂਦਾ ਹੈ। ਉਹਨੇ ਕਦੀ ਨਹੀਂ ਸੋਚਿਆ ਕਿ ਜਿਸ ਥਾਂ ਮੈਂ ਜਾ ਰਿਹਾ ਵਾਂ ਉਹ ਮੇਰੇ ਸ਼ਾਯਾਨੇ ਸ਼ਾਨ ਹੈ ਵੀ ਕਿ ਨਹੀਂ। ਜਿੱਥੇ ਬਿਠਾਓ ਉੱਥੇ ਬਹਿ ਜਾਣਗੇ, ਜੋ ਰੁੱਖੀ ਸੁੱਖੀ ਦਿਓਗੇ ਰੱਬ ਦਾ ਸ਼ੁਕਰ ਅਦਾ ਕਰਕੇ ਖਾ ਲੈਣਗੇ। ਇਹ ਉਹ ਗੱਲਾਂ ਸਾਬਤ ਕਰਦੀਆਂ ਨੇ ਕਿ ਉਹ ਚੰਗੇ ਘਰ ਦਾ ਜੀ ਹੈ। ਨਹੀਂ ਤੇ ਉਹਦੇ ਨਾਲ ਆਪਣਾ ਸਾਫ਼ਤੀ ਸਫ਼ਰ ਸ਼ੁਰੂ ਕਰਨ ਵਾਲੇ ਲੋਕ ਆਪਣਾ ਖਾਨਦਾਨੀ ਵਕਾਰ ਤੇ ਰਵਾਇਤ ਬਹੁਤ ਪਿੱਛੇ ਛੱਡ ਕੇ ਔਕਾਤੋਂ ਬਹੁਤ ਅੱਗੇ ਨਿਕਲ ਗਏ ਨੇ। ਮੈਂ ਸੁਹੇਲ ਵੜੈਚ ਦਾ ਮਸ਼ਕੂਰ ਹਾਂ ਕਿ ਉਹਨੇ ਹਮੇਸ਼ਾ ਦੀ ਤਰ੍ਹਾਂ ਦੇਸ਼ ਪੰਜਾਬ ਦੀ ਤਰਜਮਾਨੀ ਕਰਨ ਵਾਲੇ ਸ਼ਾਇਰ ਨੂੰ ਅਜਿਹੀ ਸਲਾਮੀ ਪੇਸ਼ ਕੀਤੀ ਹੈ ਜਿਹਦੀ ਮਿਸਾਲ ਕਿਸੇ ਹੋਰ ਥਾਵੇਂ ਨਹੀਂ ਲੱਭਦੀ। ਸੁਹੇਲ ਵੜੈਚ ਹਮੇਸ਼ਾ ਤੋਂ ਪੰਜਾਬੀਆਂ ਦਾ ਵਿਲਫਿਸ਼ ਰਿਹਾ ਹੈ ਤੇ ਇਹੋ ਗੱਲ ਸਾਡੇ ਲਈ ਉਹਦੀ ਇੱਜ਼ਤ ਦਾ ਬਾਇਸ ਵੀ ਹੈ। ਸੱਜਣੋ ਤੇ ਮਿੱਤਰੋ, ਦੇਸ਼ ਪੰਜਾਬ ਦੀਆਂ ਮੁਜ਼ਾਹਮਤੀ ਤਹਿਰੀਕਾਂ ਦਾ ਜਿਹੜਾ ਸਿਲਸਿਲਾ ਪੋਰਸ ਤੋਂ ਸ਼ੁਰੂ ਹੁੰਦਾ ਹੈ ਉਹ ਅੱਜ ਤੱਕ ਖਤਮ ਨਹੀਂ ਹੋਇਆ। ਕੋਈ ਹਮਲਾਵਰ ਹੋਵੇ ਜਾਂ ਫਿਰ ਸਾਡੀ ਰਹਿਤਲ ਨੂੰ ਨਿਸ਼ਾਨਾ ਬਣਾਉਣ ਵਾਲਾ ਬਦਬਖਤ ਹਰ ਦੌਰ ਵਿੱਚ ਮੁਜ਼ਾਹਮਤੀ ਤਹਿਰੀਕ ਦਾ ਰੰਗ ਬਦਲਦਾ ਹੈ। ਪਰ ਇਸ ਤਹਿਰੀਕ ਨੂੰ ਜਾਰੀ ਰੱਖਣ ਵਾਲਿਆਂ ਦੀ ਆਪਣੀ ਬੋਲੀ ਤੇ ਰਹਿਤਲ ਨਾਲ ਕਮਿਟਮੈਂਟ ਕਦੀ ਨਹੀਂ ਬਦਲਦੀ। ਕੱਲ੍ਹ ਸਾਡੀ ਰਹਿਤਲ ਨੂੰ ਮਾਰ ਮੁਕਾਉਣ ਦੀ ਸਾਜ਼ਿਸ਼ ਹੋ ਰਹੀ ਸੀ ਤੇ ਅੱਜ ਵੀ ਪੰਜਾਬ ਦੁਸ਼ਮਣਾਂ 'ਚ ਕੋਈ ਕਮੀ ਨਹੀਂ ਆਈ। ਬਹੁਤ ਸਾਰੇ ਬਦਕਿਰਦਾਰ ਸਾਡੇ ਵਿੱਚ ਮੌਜੂਦ ਨੇ ਜਿਹੜੇ ਪੰਜਾਬੀ ਬੋਲੀ ਤੇ ਰਹਿਤਲ ਨੂੰ ਮਾਰ ਮੁਕਾਉਣ ਦੀਆਂ ਸਾਜ਼ਿਸ਼ਾਂ ਸ਼ਾਮਲ ਨੇ। ਇਹਨਾਂ ਵਿੱਚੋਂ ਇੱਕ ਕਿੰਗਸ ਮਾਲ ਦੀ ਇੰਤਜ਼ਾਮੀਆ ਵੀ ਹੈ ਜਿਹਦੇ ਬਾਰੇ ਅਸੀਂ ਮੁਸਲਸਲ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਕਿਵੇਂ ਪੰਜਾਬੀ ਰਹਿਤਲ ਦੀ ਪਛਾਣ ਬਣਨ ਵਾਲੇ ਲਿਬਾਸ ਦੀ ਤੋਹੀਨ ਕਰ ਰਹੇ ਨੇ। ਪੰਜਾਬੀ ਮੁਜ਼ਾਹਮਤੀ ਤਹਿਰੀਕਾਂ ਪਹਿਲੇ ਵੀ ਜਾਰੀ ਸਨ ਤੇ ਅੱਜ ਵੀ ਜਾਰੀ ਨੇ। ਅੱਜ ਦੀ ਮੁਜ਼ਾਹਮਤੀ ਤਹਿਰੀਕ ਇਹੋ ਜਿਹੇ ਲੋਕਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਹੈ ਜਿਹੜੇ ਰੂਪ ਬਦਲ ਕੇ ਸਾਡਾ ਰੂਪ ਉਠਾ ਕੇ ਸਾਡੇ ਵਿੱਚ ਰਹਿ ਕੇ ਸਾਡੀ ਬੋਲੀ ਤੇ ਰਹਿਤਲ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ। ਅੱਜ ਦੀ ਪੰਜਾਬੀ ਮੁਜ਼ਾਹਮਤੀ ਤਹਿਰੀਕ ਤਕਾਜ਼ਾ ਕਰਦੀ ਹੈ ਕਿ ਅਸੀਂ ਆਪਣੀ ਪਹਿਚਾਣ ਤੇ ਰਵਾਇਤ ਦਾ ਤਹਫ਼ੁਜ਼ ਹਰ ਕੀਮਤ ਉੱਤੇ ਕਰੀਏ। ਇਹਦੇ ਵਿੱਚ ਸਾਡੀ ਬਕਾ ਵੀ ਹੈ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਲਾ ਵੀ। ਅਖੀਰ ਤੇ ਇਹੋ ਆਖਾਂਗਾ ਕਿ ਆਪਣੀ ਬੋਲੀ ਤੇ ਰਹਿਤਲ ਨਾਲ ਜੁੜ ਕੇ ਰਹੋ। ਆਪਣੇ ਬਾਲਾਂ ਨੂੰ ਆਪਣੀ ਬੋਲੀ ਸਿਖਾਓ। ਇਸ ਗੱਲ 'ਤੇ ਜ਼ੋਰ ਦਿਓ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਕੂਲਾਂ ਕਾਲਜਾਂ ਵਿੱਚ ਆਪਣੀ ਬੋਲੀ ਪੜ੍ਹਨ। ਆਪਣੀ ਬੋਲੀ ਵਿੱਚ ਇਨਸਾਫ ਪੜ੍ਹਨਾ ਉਹਨਾਂ ਦਾ ਮੁੱਢਲਾ ਹੱਕ ਹੈ ਤੇ ਇਸ ਧਰਤੀ ਦਾ ਤਕਾਜ਼ਾ ਵੀ। ਇਹਦੇ ਨਾਲ ਨਾਲ ਸਰਕਾਰ ਦਰਬਾਰ ਦੀ ਬੋਲੀ ਵੀ ਪੰਜਾਬੀ ਹੋਵੇਗੀ ਤਾਂ ਹੀ ਆਉਣ ਵਾਲੇ ਵੇਲੇ 'ਚ ਇਹਦਾ ਦੀਵਾ ਜਗਦਾ ਰਹੇਗਾ। ਅੱਜ ਦੀ ਪੰਜਾਬੀ ਮੁਜ਼ਾਹਮਤੀ ਤਹਿਰੀਕ ਹਰ ਉਸ ਕੋਸ਼ਿਸ਼ ਦੇ ਖਿਲਾਫ ਹੈ ਜਿਹੜਾ ਇਸ ਦੀਵੇ ਨੂੰ ਬੁਝਾਉਣ ਦਾ ਆਰ ਕਰਦੀ ਹੈ। ਇਸ ਦੁਆ ਨੂੰ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਪੰਜਾਬ ਨੂੰ ਆਪਣੀ ਛਤਰ ਛਾਵੇਂ ਰੱਖੇ, ਇਹਦੀਆਂ ਮੁਹੱਬਤਾਂ ਤੇ ਸਾਂਝਾਂ ਸਲਾਮਤ ਰੱਖੇ, ਇਹਦੀ ਬੋਲੀ ਤੇ ਰਹਿਤਲ ਦੇ ਦੀਵੇ ਜਗਦੇ ਰਹਿਣ ਤੇ ਇੰਝ ਹੀ ਚਾਨਣ ਕਰਦੇ ਰਹਿਣ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ। ਰੱਬ ਰਾਖਾ।